ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਤੇ ਆਪਾਂ ਚਾਨਣਾ ਪਾਈਦਾ ਹੈ। ਕਰਦੇ ਹਾਂ ਪ੍ਰੋਗਰਾਮ 'ਚ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਜੇਕਰ ਖਬਰਾਂ ਦੇ ਵੱਲ ਆਈਏ ਤਾਂ ਵੋਟ ਪਾਉਣ ਦਾ ਹੱਕ ਦੇਸ਼ ਦੇ ਨਾਗਰਿਕਾਂ ਕੋਲ ਜਦੋਂ ਹੁੰਦਾ ਹੈ ਤਾਂ ਜਦੋਂ ਵੀ ਵੋਟਾਂ ਹੁੰਦੀਆਂ ਨੇ ਉਹ ਬਹੁਤ ਤਾਕਤਵਰ ਮਹਿਸੂਸ ਕਰਦੇ ਨੇ। ਪਰ ਕਿਵੇਂ ਦਾ ਲੱਗੂਗਾ ਜਦੋਂ ਬੰਦਾ ਦੇਸ਼ ਦੇ ਵਿੱਚ ਸਾਰੀ ਉਮਰ ਤੋਂ ਰਹਿ ਰਿਹਾ ਹੋਵੇ ਪਰ ਉਸ ਦੀ ਵੋਟ ਕੱਟ ਦਿੱਤੀ ਜਾਵੇ, ਇੱਕ ਤਰੀਕੇ ਦਾ ਉਸਨੂੰ ਇਸ ਦੇਸ਼ ਦਾ ਨਾਗਰਿਕ ਹੋਣ ਦਾ ਮਾਣ ਖੋਲਿਆ ਜਾਵੇ ਤਾਂ ਫਿਰ ਬਹੁਤ ਦੁੱਖ ਲੱਗਦਾ ਹੈ। ਇਸੇ ਦੇ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਕਰੀਬ 20 ਲੱਖ ਜ਼ਿਆਦਾ ਨੌਜਵਾਨਾਂ ਦੇ ਸਮੇਤ 94 ਲੱਖ ਵੋਟਰ ਗਾਇਬ ਹੋ ਗਏ ਨੇ ਤੇ 1.5 ਕਰੋੜ ਦੇ ਨਾਮ ਕੱਟਣ ਦਾ ਖਤਰਾ ਮੰਡਰਾ ਰਿਹਾ। ਇਹ ਸਾਰੀ ਕਿੱਥੋਂ ਆਇਆ ਹੈ, ਕੀ ਦੇਖੋ, ਇਹ ਜਿਹੜਾ ਬਿਹਾਰ ਦੇ ਵਿੱਚ SIR ਚੱਲ ਰਿਹਾ ਗਾ, ਜਿਹਦੇ 'ਚ ਕਿਤੇ ਨਾ ਕਿਤੇ ਵੋਟਰਸ ਦਾ ਰਿਵੀਜ਼ਨ ਕਰ ਰਹੇ ਨੇ, ਉੱਥੇ ਸਾਰਾ ਕੁਝ ਹੋ ਰਿਹਾ ਗਾ। ਤੇ ਪਹਿਲਾਂ ਜਿਹੜਾ ਇਹ ਡੇਟਾ ਸੀਗਾ ਆਪਾਂ 34 ਲੱਖ ਤੋਂ ਸ਼ੁਰੂ ਕੀਤਾ ਸੀਗਾ ਕਿ 34 ਲੱਖ ਜਿਹੜੇ ਵੋਟਰ ਹੈਗੇ ਆ ਉਹਨਾਂ ਦੇ ਨਾਂ ਕੱਟੇ ਜਾਣਗੇ। ਹੌਲੀ ਹੌਲੀ ਜਿਹੜਾ ਇਹ ਡੇਟਾ ਹੈਗਾ ਇਹ ਵੱਧਦੇ ਵੱਧਦੇ 90 ਲੱਖ ਹੋਇਆ। ਹੁਣ 1.5 ਕਰੋੜ ਵੋਟਾਂ ਤੇ ਖੜਾ ਗਾ ਕਿ 1.5 ਕਰੋੜ ਵੋਟਾਂ ਕੱਟੀਆਂ ਜਾ ਸਕਦੀਆਂ ਹਨ। ਤੇ ਜਿਹੜਾ ਪਹਿਲਾ ਮਸੌਦਾ ਤਿਆਰ ਹੋਇਆ ਸੀ ਉਹਦੇ 'ਚ ਘੱਟੋ ਘੱਟ 94 ਲੱਖ ਲੋਕ ਸੀਗੇ, ਯਾਨੀ ਕਿ 1 ਕਰੋੜ ਦੇ ਨੇੜੇ ਤੇੜੇ ਲੋਕ ਸੀਗੇ ਜਿਨ੍ਹਾਂ ਦਾ ਨਾਂ ਵੋਟਰ ਲਿਸਟ ਤੋਂ ਗਾਇਬ ਕਰਨ ਦੀ ਗੱਲ ਆ ਰਹੀ ਸੀਗੀ। ਤੇ ECI ਨੇ ਹੁਣ ਨਵਾਂ ਦਾਅਵਾ ਕੀਤਾ ਹੈ। ਉਹ ਜਿਹੜਾ ਨਵਾਂ ਦਾਅਵਾ ਹੈ ਉਹਦੇ ਤੇ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਕਿ ਜਿਹੜੀ ਨਵੀਂ ਲਿਸਟ ਜਾਰੀ ਹੋਊਗੀ ਉਹਦੇ ਤੱਕ ਉਦੋਂ ਤੱਕ 1.5 ਕਰੋੜ 1.5 ਕਰੋੜ ਜਿਹੜੇ ਵੋਟਰਸ ਹੈਗੇ ਬਿਹਾਰ ਦੇ ਉਹਨਾਂ ਦੇ ਨਾਂ ਲਿਸਟ ਤੋਂ ਕੱਟੇ ਜਾ ਸਕਦੇ ਨੇ। ਜੇ ਉਹਨਾਂ ਦੇ ਨਾਂ ਲਿਸਟ ਤੋਂ ਕੱਟੇ ਜਾਣਗੇ ਤਾਂ ਮਤਲਬ ਉਹ ਕਿਤੇ ਕਿਸੇ ਦੂਜੇ ਸੂਬੇ 'ਚ ਜਾ ਕੇ ਉਹ ਵੋਟਰ ਬਣ ਚੁੱਕੇ ਨੇ, ਮਾਈਗ੍ਰੇਸ਼ਨ ਹੋਈ ਹੈ। ਹਰਿਆਣਾ ਪੰਜਾਬ ਵਾਲਿਆਂ ਦੇ ਅੱਡ ਆਪਾਂ ਕਹਿ ਲਈਏ ਕਿ ਇਸ ਪੂਰੇ ਪ੍ਰਕਰਨ ਦੇ ਵਿੱਚ ਅਲੱਗ ਕਿਸਮ ਦੇ ਉਹਨਾਂ ਦੀ ਭਾਵਨਾਵਾਂ ਨੇ। ਉਹ ਮੰਨਦੇ ਨੇ ਕਿ ਸ਼ਾਇਦ ਜਿਹੜਾ ਡੈਮੋਗ੍ਰਾਫੀ ਚੇਂਜ ਹੋ ਰਿਹਾ ਹੈਗਾ, ਜਿਹੜੇ ਉੱਤਰ ਪ੍ਰਦੇਸ਼ ਬਿਹਾਰ ਤੋਂ ਜਿਹੜੇ ਲੋਕ ਉਹ ਆ ਰਹੇ ਨੇ। ਸਾਡੀ ਕਈ ਕੰਸਟੀਟੂਐਂਸੀਆਂ ਦਾ ਇੱਦਾਂ ਦੀਆਂ ਹੈ ਕਿ ਹਰਿਆਣੇ ਦੀ 30 ਕੰਸਟੀਟੂਐਂਸੀਆਂ ਇੱਦਾਂ ਦੀਆਂ ਹੈ 90 ਚੋਂ ਕਿ ਜਿੱਥੇ ਉੱਤਰ ਪ੍ਰਦੇਸ਼ ਬਿਹਾਰ ਦੇ ਜਿਹੜੇ ਵੋਟਰ ਹੈਗੇ ਆ ਉਹ ਡੋਮੀਨੇਟ ਕਰਦੇ ਨੇ। ਸੇਮ ਮੈਨੂੰ ਲੱਗਦਾ ਹੈਗਾ ਕਿ ਅੱਜ ਦੇ ਟਾਈਮ ਪੰਜਾਬ 'ਚ ਵੀ ਘੱਟੋ ਘੱਟ ਆਪਾਂ ਕਹਿ ਲਈਏ ਕਿ 40 ਕੰਸਟੀਟੂਐਂਸੀਆਂ ਇੱਦਾਂ ਦੀਆਂ ਹੋਣਗੀਆਂ ਜਿੱਥੇ ਇਹ ਇੱਕ ਸਾਈਜ਼ੇਬਲ ਇੱਕ ਮਿਜ਼ਰੇਬਲ ਨੰਬਰ, ਮਤਲਬ ਜੇ ਆਪਾਂ ਮਾਪਣ ਲੱਗੀਏ ਤਾਂ ਉਹ ਗਿਣਤੀ ਚਾਣ ਇੰਨੇ ਨੰਬਰਾਂ 'ਚ ਹੋਣਗੇ ਜੀ। ਰੂਲ ਮਿਲ ਗਈ ਹੈ, ਪਤਾ ਨਹੀਂ ਲੱਗਦਾ ਸੈਟਿੰਗ ਹੈ ਅੰਦਰ ਤਾਂ ਆਰਾਮ ਦੇ ਨਾਲ ਬਾਹਰ ਆਉਂਦੀਆਂ ਨੇ ਤੇ ਬਾਹਰ ਤਾਂ ਕਰਨੀ ਹੀ ਕਰਨੀ ਹੈ। ਹੁਣ 40 ਦਿਨ ਦੀ ਪੈਰੋਲ ਮੁੜ ਤੋਂ ਦਿੱਤੀ ਗਈ ਹੈ। ਜਥੇਬੰਦੀਆਂ ਰੋਸ ਜਤਾਉਂਦੀਆਂ ਨੇ ਕਿ ਤੁਸੀਂ ਬੰਦੀ ਸਿੰਘਾਂ ਦੇ ਮਾਮਲੇ 'ਚ ਤਾਂ ਕੋਈ ਕਾਰਵਾਈ ਨਹੀਂ ਕਰਦੇ, ਪਰ ਇਸ ਨੂੰ ਤੋਂ ਦੇਖ ਲਈਏ ਬਾਰ-ਬਾਰ ਛੱਡ ਦਿੱਤਾ ਜਾਂਦਾ ਹੈ ਬਾਹਰ ਜਨਮ ਦਿਨ ਤੱਕ ਮਨਾਉਣ ਦਾ। ਹਾਂਜੀ, ਬਲਾਤਕਾਰੀ ਬਾਬਾ, ਹੱਤਿਆਰਾ ਬਾਬਾ, 5 ਸਾਲਾਂ 'ਚ 366 ਦਿਨ ਦੀ ਪੈਰੋਲ। ਦਿਲਦਾਰ ਸਰਕਾਰ ਬਣੀ ਹੋਈ ਉਹਦੇ ਵਾਸਤੇ ਜਿਹੜੀ ਅਦਾਲਤਾਂ ਨੇ ਉਹ ਮਿਹਰਬਾਨ ਨੇ। 40 ਦਿਨ ਤੋਂ ਮੁੜ ਉਹਨੂੰ ਪੈਰੋਲ ਮਿਲ ਚੁੱਕੀ ਹੈ। ਅਪ੍ਰੈਲ 'ਚ ਵੀ ਉਹ 31 ਦਿਨ ਦੀ ਫਰਲੋਅ ਕੱਟ ਕੇ ਗਿਆ ਸੀਗਾ। ਸਵਾਲ ਕੀ ਲੋਕ ਪੁੱਛ ਰਹੇ ਨੇ ਕਿ ਉਹ ਤਾਂ ਡਬਲ ਮਰਡਰ ਉਹਦੇ ਤੇ ਹੈਗਾ, ਡਬਲ ਰੇਪ ਕੇਸ, ਦੋਸ਼ੀ ਠਹਿਰਾਇਆ ਜਾ ਚੁੱਕਿਆ, ਫਿਰ ਹਰ ਦੂਜੇ ਮਹੀਨੇ ਉਹਨੂੰ ਛੁੱਟੀ ਕਿਉਂ ਦੇ ਦਿੱਤੀ ਜਾਂਦੀ ਹੈ, ਇੱਕ ਵੱਡਾ ਸਵਾਲ ਹੈ। ਤੇ ਖਾਸ ਕਰ ਉਦੋਂ ਜਦੋਂ ਕੋਈ ਚੋਣ ਆਇਆ ਹੁੰਦਾ ਹੈ ਉਦੋਂ ਉਹਨੂੰ ਸਪੈਸ਼ਲ ਟ੍ਰੀਟਮੈਂਟ ਮਿਲਣ ਲੱਗ ਜਾਂਦਾ, ਸਪੈਸ਼ਲੀ ਉਹਨੂੰ ਛੁੱਟੀਆਂ ਮਿਲਣ ਲੱਗ ਜਾਂਦੀਆਂ ਨੇ। ਤੇ ਉਹੀ ਆਪਾਂ ਦੁਬਾਰੇ ਦੇਖ ਰਹੇ ਹਾਂ ਰਾਮ ਰਹੀਮ ਵਾਲੇ ਕੇਸ 'ਚ। ਤੇ ਇਹ 14ਵੀਂ ਪੈਰੋਲ ਹੈ ਜੀ। ਤੇ 2025 'ਚ ਉਹ 91 ਦਿਨ ਬਾਹਰ ਰਹਿ ਚੁੱਕੇ ਨੇ। 91 ਦਿਨ ਦਾ ਮਤਲਬ ਇਹ ਹੈ ਕਿ ਹਜੇ 7 ਮਹੀਨੇ ਪੂਰੇ ਹੋਏ ਨੇ 2025 ਦੇ, ਤੇ 3 ਮਹੀਨੇ ਉਹ ਬਾਹਰ ਰਹਿ ਚੁੱਕੇ ਨੇ। ਯਾਨੀ ਕਿ ਇਹਨਾਂ 7 ਮਹੀਨਿਆਂ 'ਚ 4 ਮਹੀਨੇ ਉਹ ਜੇਲ੍ਹ ਦੇ ਅੰਦਰ ਸੀਗੇ ਤੇ 3 ਮਹੀਨੇ ਉਹ ਬਾਹਰ। ਇੰਨੀ ਖੁੱਲੀ ਉਹਨਾਂ ਨੂੰ ਛੁੱਟ ਮਿਲੀ ਹੋਈ ਹੈ
ਹਰਿਆਣਾ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਦੇਖਿਆ, ਹੁਣ ਅੱਗੇ ਵੀ ਤੁਸੀਂ ਦੇਖਦੇ ਜਾਏ, ਜਦੋਂ ਪੰਜਾਬ ਦੇ ਇਲੈਕਸ਼ਨ ਆਣਗੇ ਉਸ ਸਾਲ 2027 ਚ ਵੀ ਉਹਨਾਂ ਨੂੰ ਘੱਟੋ ਘੱਟ 4-5 ਮਹੀਨੇ ਬਾਹਰ ਰੱਖਿਆ ਜਾਊਗਾ, ਫਰਲੋ ਤੇ ਪੈਰੋਲ ਤੇ। ਇਹ ਸਾਰਾ ਚੱਲਦਾ ਰਹੂਗਾ। ਤੇ ਰਾਮ ਰਹੀਮ ਤੇ ਸਰਕਾਰਾਂ ਬਹੁਤ ਮਿਹਰਬਾਨ ਨੇ। ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਤਾਂ ਇੱਕ ਦਿਨ ਦੀ ਵੀ ਇਹ ਮੋਹਲਤ ਨਹੀਂ ਦਿੰਦੇ, ਉਹਨਾਂ ਦੀ ਸਜ਼ਾਵਾਂ ਵੀ ਪੂਰੀ ਹੋ ਚੁੱਕੀਆਂ ਨੇ, ਫਿਰ ਵੀ ਉਹਨਾਂ ਨੂੰ ਬਾਹਰ ਨਹੀਂ ਆਣ ਦਿੰਦੇ। ਤੇ ਇੱਧਰ ਇੱਕ ਬਾਬਾ ਡਬਲ ਮਰਡਰ ਡਬਲ ਰੇਪ, ਔਰ ਉਹ ਜੀ ਇਸ ਹਿਸਾਬ ਇਸ ਤਰੀਕੇ ਨਾਲ ਖੁੱਲਾ ਫਿਰ ਰਿਹਾ ਗਾ, ਤੇ ਮਤਲਬ ਉਹਦੇ ਤੇ ਕੋਈ ਕਾਰਵਾਈ ਨਹੀਂ। ਜੀ ਜੀ, ਇਹ ਤਾਂ ਹੈ। ਸੋ ਅੱਗੇ ਜੇਕਰ ਚੱਲੀਏ ਤਾਂ ਰਾਹੁਲ ਗਾਂਧੀ ਸ਼ਾਇਦ ਉਦੋਂ ਤੱਕ ਮੋਦੀ ਸਾਹਿਬ ਨੂੰ ਰਾਤ ਦਾ ਸਾਹ ਨਹੀਂ ਲੈਣ ਦੇਣਗੇ ਜਦੋਂ ਤੱਕ ਮੋਦੀ ਸਾਹਿਬ ਟਰੰਪ ਦੇ ਖਿਲਾਫ ਕੁਝ ਨਹੀਂ ਬੋਲਦੇ। ਲਗਾਤਾਰ ਟਰੰਪ ਦੇ ਵੱਲੋਂ ਦਿੱਤੇ ਜਾ ਰਹੇ ਡਰਾਵਿਆਂ ਦੇ ਖਿਲਾਫ ਜਦੋਂ ਮੋਦੀ ਸਾਹਿਬ ਨਹੀਂ ਬੋਲਦੇ ਤਾਂ ਉਸ ਦਾ ਪੂਰਾ ਫਾਇਦਾ ਰਾਹੁਲ ਚੱਕਦੇ ਨੇ। ਹੁਣ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਟਰੰਪ ਧਮਕਾ ਰਿਹਾ ਹੈ ਤੇ ਮੋਦੀ ਸਾਹਿਬ ਉਹਦਾ ਸਾਹਮਣਾ ਵੀ ਨਹੀਂ ਕਰ ਪਾ ਰਹੇ। ਅਡਾਨੀ ਦੀ ਜਾਂਚ ਵੀ ਜਿਹੜੀ ਖੋਲੀ ਹੋਈ ਹੈ ਅਮਰੀਕਾ ਦੇ ਵਿੱਚ, ਉਸ ਦੇ ਅੱਗੇ ਵੀ ਹੱਥ ਬੰਨੇ ਹੋਏ ਦੱਸੇ ਜਾ ਰਹੇ। ਹਾਂਜੀ, ਅੱਜ 13ਵਾਂ ਦਿਨ ਸੀਗਾ ਇੰਡੀਆ ਦੀ ਪਾਰਲੀਮੈਂਟ ਦਾ। ਉਹਦੇ 'ਚ ਬੋਲਦਿਆਂ ਹੋਇਆ ਇਹ ਗੱਲ ਰਾਹੁਲ ਗਾਂਧੀ ਨੇ ਕਹੀ ਹੈ। ਉੱਥੇ ਉਹ ਮੀਡੀਆ ਨੂੰ ਬਰੀਫ ਕਰ ਰਹੇ ਸੀਗੇ। ਉੱਥੇ ਜਦੋਂ ਇਹ ਗੱਲ ਆਈ ਉਦੋਂ ਉਹਨਾਂ ਨੇ ਆਖਿਆ ਕਿ ਜਿਹੜੇ ਟਰੰਪ ਸਾਹਿਬ ਹੈਗੇ ਆ ਉਹ ਜਿਹੜੇ ਬਿਆਨ ਦੇ ਰਹੇ ਨੇ ਉਹਨਾਂ ਤੇ ਤਾਂ ਨਰਿੰਦਰ ਮੋਦੀ ਕੋਈ ਜਵਾਬ ਹੀ ਨਹੀਂ ਦੇ ਸਕਦਾ, ਕਿਉਂਕਿ ਅਡਾਨੀ ਦੀ ਉੱਥੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਡਾਨੀ ਨੂੰ ਬਚਾਉਣ ਦੇ ਹਿੱਲੇ ਕਿਤੇ ਨਾ ਕਿਤੇ ਡੋਨਾਲਡ ਟਰੰਪ ਕਰ ਰਹੇ ਨੇ। ਇਹ ਆਰੋਪ ਉਹਨਾਂ ਤੇ ਲਾਇਆ ਗਿਆ ਹੈ। ਤੇ ਯਾਨੀ ਕਿ ਜਿਹੜੇ ਰਾਹੁਲ ਗਾਂਧੀ ਹੈਗੇ ਆ ਉਹ ਲਗਾਤਾਰ ਹਮਲਾਵਰ ਨੇ, ਸੰਸਦ 'ਚ ਵੀ ਰਹੇ। 31 ਜੁਲਾਈ ਨੂੰ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇੰਡੀਆ ਦੀ ਇਕਨੋਮੀ ਮਰ ਚੁੱਕੀ ਹੈਗੀ ਆ। ਉਹ ਸੇਮ ਜਿਹੜਾ ਡੋਨਾਲਡ ਟਰੰਪ ਨੇ ਵੀ ਕਿਹਾ ਸੀਗਾ ਇੰਡੀਅਨ ਇਕਨੋਮੀ ਇਜ਼ ਡੈਡ, ਉਹ ਗੱਲ ਦੁਹਰਾਈ ਸੀਗੀ। ਤੇ ਟਰੰਪ ਅੱਜ ਤੋਂ ਅੱਜ ਭਾਰਤ ਤੇ ਜ਼ਿਆਦਾ ਟ੍ਰੈਫਿਕ ਹੋਰ ਜ਼ਿਆਦਾ ਟ੍ਰੈਫਿਕ ਲਾ ਸਕਦੇ ਨੇ। ਉਹਦਾ ਰੀਜ਼ਨ ਕੀ ਹੈ? ਰਾਹੁਲ ਗਾਂਧੀ ਦੇ ਮੁਤਾਬਕ, ਲੀਡਰ ਆਫ ਆਪੋਜੀਸ਼ਨ ਦੇ ਮੁਤਾਬਕ, ਜਿਹੜਾ ਅਡਾਨੀ ਤੇ ਅਮਰੀਕਾ 'ਚ ਇਨਵੈਸਟੀਗੇਸ਼ਨ ਚੱਲ ਰਿਹਾ ਹੈਗਾ ਕਰਪਸ਼ਨ ਜੀ ਵਾਲੇ ਕੇਸ 'ਚ, ਉਹ ਇੱਕ ਜੀ ਦੁੱਖ ਦੀ ਰਗ ਹੈ ਮੋਦੀ ਦੀ ਅਤੇ ਉਹਨਾਂ ਦੇ ਮਿੱਤਰ ਅਡਾਨੀ ਦੀ। ਉਹਦੇ ਕਰਕੇ ਹੀ ਉਹ ਉਹਨਾਂ ਦੇ ਪਿੱਛੇ ਲੱਗੇ ਹੋਏ ਆ। ਉਹ ਕੁਛ ਵੀ ਕਹਿਣਗੇ, ਸਾਰਾ ਕੁਛ ਨਰਿੰਦਰ ਮੋਦੀ ਅਤੇ ਉਹਨਾਂ ਦੇ ਜਿਹੜੇ ਦੋਸਤ ਹੈ ਅਡਾਨੀ ਹੋਈ ਉਹ ਕਰਨਗੇ। ਜੀ, ਜੇਕਰ ਮੋਹਨ ਭਾਗਵਤ ਹੋਣਾ ਦੀ ਅਗਲੀ ਮੈਂ ਗੱਲ ਕਰਾਂ ਤਾਂ ਮੋਹਨ ਭਾਗਵਤ ਹੋਣੀ ਕਹਿ ਰਹੇ ਨੇ ਕਿ ਦੇਸ਼ ਦੁਨੀਆ ਨੂੰ ਅਜਿਹੇ ਧਰਮ ਦੀ ਲੋੜ ਹੈ ਜਿਹੜਾ ਵਿਭਿੰਨਤਾਵਾਂ ਨੂੰ, ਕਹਿਣ ਦਾ ਭਾਵ ਵੀ ਡਿਫਰੈਂਸਿਸ ਨੂੰ ਅਸੈਪਟ ਕਰੇ, ਅਪਣਾ ਸਕੇ। ਇਹ ਗੱਲ ਕਿੱਥੋਂ ਆਉਂਦੀ ਹੈ? ਕਿਉਂ ਆਖ ਰਹੇ ਨੇ? ਬਲਿਦਾਨ ਧਰਮ ਦੇ ਅੰਦਰ ਦੇ ਦੇਣ ਦੀ ਗੱਲ ਕਰਦੇ ਨੇ। ਜਦੋਂ ਇਹੋ ਜਿਹੀਆਂ ਉਹਨਾਂ ਦੇ ਵੱਲੋਂ ਪੱਤੇ ਖੇਡੇ ਜਾਂਦੇ ਨੇ, ਗੱਲਾਂ ਕੀਤੀਆਂ ਜਾਂਦੀਆਂ ਨੇ, ਐਂ ਹੀ ਮੰਨਿਆ ਜਾਂਦਾ ਹੈ ਕਿ ਇੱਕ ਤਰੀਕੇ ਦੇ ਨਾਲ ਨਵਾਂ ਰੁਖ ਤੈਅ ਕਰਨ ਦੀ ਹੀ ਇਹ ਸਾਰੀ ਗੱਲਬਾਤ ਹੁੰਦੀ। ਹੁਣ ਇਸ ਪਾਸੇ ਨੂੰ ਤੁਰਿਆ ਜਾਊਗਾ ਇੱਕ ਪੂਰੀ ਦੀ ਪੂਰੀ ਪਲਟਨ ਦੇ ਵੱਲੋਂ। ਕੀ ਕਹਿੰਦੇ ਹੋ? ਦੇਖੋ, ਇਹਨੂੰ ਤੁਸੀਂ ਥਿਓਲੋਜੀ ਤੇ ਲੈ ਕੇ ਆਓ ਇਸ ਸਾਰੀ ਡਿਬੇਟ ਨੂੰ। ਜਿਹੜਾ ਜੀ ਮੋਹਨ ਭਾਗਵਤ ਨੇ ਸਟੇਟਮੈਂਟ ਦਿੱਤੀ ਹੈ, ਧਰਮ ਸ਼ਾਸਤਰ ਦੀ ਜਿਹੜੀ ਡਿਬੇਟ ਹੈ ਉਹ ਕਿਤੇ ਨਾ ਕਿਤੇ ਇੰਡੀਆ ਦੇ ਜਿਹੜੇ ਰਿਲੀਜਨ ਹੈਗੇ ਆ ਉਹਨਾਂ 'ਚ ਇੱਕ ਟਾਈਮ ਚੱਲਦੀ ਰਹੀ ਹੈ। ਜਿਹੜਾ ਜਦੋਂ ਮੈਡੀਵਲ ਟਾਈਮ ਸੀਗਾ ਜਾਂ ਫਿਰ ਉਸ ਤੋਂ ਬਾਅਦ ਦਾ ਵੀ ਜਿਹੜਾ ਟਾਈਮ ਹੈ, ਉਸ ਟਾਈਮ ਧਰਮ ਚਰਚਾਵਾਂ ਹੁੰਦੀਆਂ ਰਹੀਆਂ ਨੇ। ਪਰ ਜਦੋਂ ਤੋਂ ਇਹ ਨਰਿੰਦਰ ਮੋਦੀ ਹੋਣਾ ਦੀ ਕਹਿ ਲਓ ਜਾਂ ਫਿਰ ਬੀਜੇਪੀ ਦੀ ਸਰਕਾਰਾਂ ਆਈਆਂ ਨੇ, ਇਹਨਾਂ ਨੇ ਹਿੰਦੂ ਧਰਮ ਨੂੰ ਤਾਂ ਸੈਕਰੇਡ ਬਣਾ ਲਿਆ ਗਾ। ਬਾਕੀ ਦੇ ਧਰਮਾਂ ਤੇ ਇਹ ਖੁੱਲੇ ਤੌਰ ਤੇ ਉਹਨਾਂ ਤੇ ਨੁਕਤੇਚੀਨੀ ਕਰਦੇ ਰਹਿੰਦੇ ਆ। ਆਰਐਸਐਸ ਜਿਹੜੀ ਕਿ ਚਾਹੁੰਦੀ ਹੈ ਕਿ ਹਿੰਦੂ ਜਿਹੜਾ ਧਰਮ ਹੈ ਉਹ ਸਾਰੇ ਅਪਣਾ ਲੈਣ, ਦੂਜੇ ਧਰਮ ਸਾਰੇ ਛੱਡ ਕੇ ਹਿੰਦੂ ਬਣ ਜਾਣ, ਉਹਦੀ ਚਾਹਤ ਰਹੀ ਹੈ। ਇਹਨਾਂ ਨੇ ਅੱਜ ਧਾਰਮਿਕ ਨਿਆਸ ਜਾਗਰਣ ਇੱਕ ਕੇਂਦਰ ਬਣਾਇਆ ਗਾ ਨਾਗਪੁਰ ਦੇ ਵਿੱਚ। ਉਹਦੇ 'ਚ ਆਪਣੀ ਗੱਲ ਰੱਖ ਰਹੇ ਸੀਗੇ ਤੇ ਹਿੰਦੂ ਧਰਮ 'ਚ ਕਨਵਰਜਨ ਇਹਨਾਂ ਦਾ ਇੱਕ ਵੱਡਾ ਆਈਡੀਆ ਰਿਹਾ। ਜਿਵੇਂ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਨਾਂ ਨੂੰ ਟਾਰਗੇਟ ਕੀਤਾ? ਇਹਨਾਂ ਨੇ ਜਦੋਂ ਆਰਐਸਐਸ ਬਣਦੀ ਹੈਗੀ ਆ, ਇਹਨਾਂ ਨੇ ਇਸ ਕਿਸਮ ਦੇ ਸੈਕਟਸ ਨੂੰ, ਇਸ ਕਿਸਮ ਦੇ ਪੰਥਾਂ ਨੂੰ ਟਾਰਗੇਟ ਕੀਤਾ ਜਿਹੜੇ ਕਿ ਹਿੰਦੂ ਤੋਂ ਧਰਮ ਤੋਂ ਅੱਡ ਹੋਏ ਸੀ। ਬੇਸਿਕਲੀ ਜਿਹੜਾ ਬ੍ਰਾਹਮਣਿਕਲ ਫਰੇਮਵਰਕ ਹੈ ਹਿੰਦੂਤਵਾ ਦਾ, ਜੀ ਬ੍ਰਾਹਮਣਵਾਦ ਹੈ, ਉਹਦੇ ਉਲਟ ਲੜਾਈ ਲੜਕੇ ਅੱਡ ਹੋਏ ਸੀ। ਉਹਦੇ 'ਚ ਆਰੀਆ ਸਮਾਜ ਤੋਂ ਲੈ ਕੇ 50 ਫੋਰਸਿਸ ਮੈਂ ਗਿਣਵਾ ਸਕਦਾ ਗਾ। ਇਸ ਕਿਸਮ ਦੇ ਧਰਮ ਹੈਗੇ ਆ। ਬ੍ਰਹਮ ਸਮਾਜ ਤੋਂ ਲੈ ਕੇ ਹੋਰ ਕਿੰਨੇ ਪੰਥੀ ਨੇ, ਕੋਈ ਨਾਗ ਪੰਥੀ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਲਿੰਗਾਇਤ, ਕੋਈ ਕੁਛ। ਤੇ ਉਹਨਾਂ ਜੀ ਸਾਰਿਆਂ ਨੂੰ ਆਪਣੇ ਫੋਲਡ 'ਚ ਇਹ ਲੈ ਕੇ ਆਏ। ਉਸ ਤੋਂ ਬਾਅਦ ਜਿਹੜੇ ਧਰਮ ਇਹਨਾਂ ਦੀ ਆਪਾਂ ਕਹਿ ਲਈਏ ਕਿ
ਹਿੰਦੂ ਜਾਂ ਮੁਸਲਮਾਨਾਂ ਨੂੰ ਛੱਡ ਕੇ ਅੱਡ ਹੋਏ ਸੀਗੇ ਥਿਓਲੋਜੀਕਲੀ। ਜਿਵੇਂ ਆਪਾਂ ਨੂੰ ਸਿੱਖ ਧਰਮ ਦਾ ਵੀ ਪਤਾ ਹੈਗਾ, ਆਪਾਂ ਨੂੰ ਬੌਧਾਂ ਦਾ ਵੀ ਪਤਾ, ਜੈਨਾਂ ਦਾ। ਇਹਨਾਂ ਨੇ ਫਿਰ ਟਰਾਈ ਅੱਗੇ ਕੀਤੀ ਕਿ ਨਹੀਂ ਇਹ ਕੋਈ ਅੱਡ ਧਰਮ ਨਹੀਂ ਹੈਗੇ, ਇਹ ਸਾਡੇ ਹੀ ਪੰਥ ਨੇ, ਇਹ ਤਾਂ ਪੰਥ ਹੂੰ ਨੇ। ਉਹਨਾਂ ਨੂੰ ਪੰਥ ਕਹਿਣਾ ਸ਼ੁਰੂ ਕਰਤਾ। ਤੁਸੀਂ ਹੁਣ ਸਮਝੋ ਇਸ ਗੱਲ ਨੂੰ ਥਿਓਲੋਜੀਕਲੀ, ਕਿ ਜਿਹੜੇ ਅੱਡ ਪੰਥ ਸੀਗੇ ਉਹਨਾਂ ਨੂੰ ਤਾਂ ਹਿੰਦੂ ਧਰਮ ਦਾ ਪਾਰਟ ਬਣਾ ਲਿਆ, ਕਿ ਇਹ ਤਾਂ ਜੀ ਹਿੰਦੂ ਹੀ ਧਰਮ ਹੈ, ਇਹ ਕੋਈ ਅੱਡ ਪੰਥ ਹੀ ਨਹੀਂ ਹੈ ਇਹ ਤਾਂ। ਠੀਕ ਹੈ, ਉਹਦੇ ਚ ਸਾਰੇ ਹੀ ਸੀਗੇ, ਮਤਲਬ ਈਵਨ ਨਾਥ ਜੋਗੀ ਤੱਕ ਵੀ ਸ਼ਾਮਲ ਸਨ। ਠੀਕ ਹੈ, ਜੀ ਜੀ ਤੋ ਉੱਥੇ ਕਬਜ਼ਾ ਕਰ ਗਿਆ, ਕਰ ਲਿਆ ਸਾਰਾ ਪੰਥਾਂ ਤੇ, ਇਹ ਕਹਿ ਕੇ ਕਿ ਤਾਂ ਹਿੰਦੂ ਧਰਮ ਹੈ, ਕੋਈ ਪੰਥ ਹੀ ਨਹੀਂ ਹੈ। ਤੇ ਜਿਹੜੇ ਧਰਮ ਸੀ ਅੱਡ, ਉਹਨਾਂ ਨੂੰ ਪੰਥ ਕਹਿ ਕੇ ਕਹਿਤਾ ਕਿ ਇਹ ਤਾਂ ਹਿੰਦੂ ਧਰਮ ਦੇ ਪੰਥ ਨੇ। ਇਹ ਜਿਹੜਾ ਜੀ ਇਹਨਾਂ ਦਾ ਪ੍ਰਯਾਸ ਰਹਿੰਦਾਗਾ, ਇਹ ਹੁਣ ਦੇਖੋ ਨਾਰਾ ਕਿੰਨਾ ਸੋਹਣਾ ਗਾ, ਯੂਨਿਟੀ ਜੀ ਇਨ ਡਾਇਵਰਸਿਟੀ। ਠੀਕ ਹੈ, ਅਤੇ ਅਸੀਂ ਡਾਇਵਰਸਿਟੀ ਨੂੰ ਸਪੇਸ ਦਿੰਦੇ ਹਾਂ। ਤੁਸੀਂ ਜੇ ਇਸ ਨਾਰੇ ਤੇ ਜਾਓਗੇ, ਰਟੋਰਿਕ ਤੇ ਜਾਓਗੇ, ਤਾਂ ਤੁਸੀਂ ਇੱਕਦਮ ਫਿਦਾ ਹੋ ਜਾਓਗੇ ਕਿ ਹਾਂ ਗੱਲ ਤਾਂ ਉਹ ਸੋਹਣੀ ਹੈ ਯਾਰ, ਸਾਰੇ ਜੀ ਆਪਾਂ ਜੀ ਅੱਡ ਹੈਗੇ ਆ ਪਰ ਸਾਰਿਆਂ ਦਾ ਸਨਮਾਨ ਕਰਦਾ ਗਾ ਹਿੰਦੂ ਧਰਮ। ਇਹ ਦੇਖੋ ਕਿੰਨਾ, ਪਰ ਹਿੰਦੂ ਧਰਮ ਦੇ ਅੰਦਰ ਜਿਹੜੀ ਆਪਾਂ ਕਹਿ ਲਈਏ ਕਿ ਹਿੰਦੂਤਵਾ ਪੋਲਿਟਿਕਸ ਨੇ, ਜਿਸ ਜੀ ਕਿਸਮ ਦੀਆਂ ਐਗਰੈਸਿਵਨੈਸ ਭਰੀ ਹੈ। ਹੁਣ ਤੁਸੀਂ ਇੱਕ ਗੱਲ ਦੱਸੋ, ਮੈਂ ਥਿਓਲੋਜੀਕਲੀ ਗੱਲ ਕਰ ਰਿਹਾਗਾ, ਇਹ ਕਹਿ ਰਹੇ ਨੇ ਕਿ ਦੇਖੋ ਸਨਮਾਨ ਕਰਦੇ ਨੇ। ਹੁਣ ਹਨੂਮਾਨ ਜੀ ਦਾ ਇੱਕ ਤਸਵੀਰ ਉਹ ਯਾਦ ਕਰਿਓ ਜੇ, ਜਦੋਂ ਆਪਾਂ ਕਾਰਟੂਨਾਂ 'ਚ ਦੇਖਦੇ ਸੀ ਬਚਪਨ 'ਚ, ਜਾਂ ਫਿਲਮਾਂ 'ਚ ਦੇਖਦੇ ਸੀਗੇ, ਜਾਂ ਆਪਣੇ ਕੈਲੰਡਰਾਂ 'ਚ ਹੁੰਦੀ ਸੀ, ਉਹ ਮੁਸਕਰਾਉਂਦੇ ਹੋਏ ਹਨੂਮਾਨ ਜੀ ਸੀਗੇ। ਠੀਕ ਹੈ, ਹੂੰ ਹੱਸਦੇ ਹੋਏ, ਕਈ ਕਿਤੇ ਉਹ ਬਾਲ ਹਨੂਮਾਨ ਸੀਗੇ, ਕਿਤੇ ਉਹ ਪੂਰੇ ਵਿਸ਼ਾਲ ਉਹ ਬਿਲਕੁਲ ਭੀਮਕਾਏ ਹਨੂਮਾਨ ਸੀਗੇ। ਠੀਕ ਹੈ, ਜੀ ਹੱਸਦੇ ਹੋਏ ਸੀਗੇ। ਅੱਜ ਦੇ ਟਾਈਮ ਤੁਸੀਂ ਜਿਹੜੀ ਗੱਡੀਆਂ ਦੇ ਪਿੱਛੇ ਇੰਡੀਆ ਦੇ ਵਿੱਚ ਹਿੰਦੂ ਲਿਖਿਆ ਹੁੰਦਾ, ਉਹਦੇ 'ਚ ਜਿਹੜਾ ਹਨੂਮਾਨ ਛਪਿਆ ਹੁੰਦਾ, ਅੱਧਾ ਹਨੂਮਾਨ ਛਪਿਆ ਹੁੰਦਾ ਰੈੱਡ ਕਲਰ ਦਾ, ਜੀ ਜੀ ਐਂਗਰੀ ਹਨੂਮਾਨ। ਜੀ ਮੇਰੀ ਗੱਲ ਸਮਝ ਰਹੇ ਹੋ? ਉਹ ਐਗਰੈਸਿਵਨੈਸ ਲੈ ਕੇ ਆਏ। शिव ਜੀ जी ਭਗਵਾਨ, ਇਹਨਾਂ ਨੇ ਮਤਲਬ ਉਹ ਉਹਨਾਂ ਦਾ ਐਗਰੈਸਿਵ ਬਣਾ ਦਿੱਤਾ ਗਿਆ। ਬਲੂ ਕਲਰ ਜੀ ਦੇ ਐਗਰੈਸਿਵ, ਪੂਰੇ ਉਹਨਾਂ ਨੂੰ ਬੋਡੀ ਬਿਲਡਰ ਵਰਗੀ ਉਹਨਾਂ ਨੂੰ ਸ਼ੇਪ ਦੇ ਦਿੱਤੀ ਗਈ। ਠੀਕ ਹੈ, ਜੀ ਇਹ ਸਾਰਾ ਦਿਖਾਉਂਦਾ ਗਾ ਕਿ ਜਿਹੜੀ ਐਗਰੈਸ਼ਨ ਹੈ, ਉਹ ਹਿੰਦੂਤਵਾ ਦੀ ਪੋਲਿਟਿਕਸ ਨੇ ਹਿੰਦੂ ਧਰਮ 'ਚ ਆਪਾਂ ਕਹਿ ਲਈਏ ਕਿ ਵਾੜਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੂਜੀ ਗੱਲ ਤੇ ਜਿਹੜਾ ਕਿ ਕਹਿ ਰਹੇ ਨੇ ਕਿ ਤਾਂ ਵਿਭਿੰਨਤਾਵਾਂ ਦਾ ਸਨਮਾਨ ਕਰਦੇ ਨੇ। ਵਿਭਿੰਨਤਾਵਾਂ ਦਾ ਸਨਮਾਨ ਕਿੱਥੇ ਕਰਦੇ ਨੇ? ਇਹਨਾਂ ਦੇ ਧਰਮ, ਜੇ ਆਪਾਂ ਮਨੂ ਸਮ੍ਰਿਤੀ ਦੀ ਗੱਲ ਕਰ ਲਈਏ, ਮਨੂ ਸਮ੍ਰਿਤੀ ਤਾਂ ਇਹ ਕਹਿੰਦੇ ਨੇ ਕਿ ਢੋਰ, ਛੁੱਦਰ, ਪਸ਼ੂ, ਨਾਰੀ ਸਭ ਸਕਲ ਤਾੜਨ ਦੇ ਅਧਿਕਾਰੀ। ਇਸ ਜੀ ਗੱਲ ਦਾ ਮਤਲਬ ਕੀ ਹੈ? ਤੁਸੀਂ ਡਾਇਵਰਸਿਟੀ ਦਾ ਕਿੱਥੋਂ ਸਨਮਾਨ ਕਰ ਰਹੇ ਹੋ? ਥਿਓਲੋਜੀਕਲੀ ਮੈਂ ਗੱਲ ਕਰ ਰਿਹਾ ਹਾਂ, ਮਤਲਬ ਮੇਰੀ ਗੱਲਾਂ ਤੇ ਕੋਈ ਇਤਰਾਜ਼ ਜਤਾ ਸਕਦਾ ਗਾ, ਪਰ ਇਹ ਤਾਂ ਮਨੂ ਸਮ੍ਰਿਤੀ 'ਚ ਲਿਖਿਆ ਹੋਇਆ ਗਾ। ਮਤਲਬ ਉਹ ਜੀ ਕਹਿ ਰਹੇ ਨੇ ਕਿ ਨਾਰੀ, ਸ਼ੂਦਰ, ਬੇਸਿਕਲੀ ਜਿਹੜੀ ਫਾਰਮਿੰਗ ਕਮਿਊਨਿਟੀਜ਼ ਸੀਗੀ ਸਾਰੀਆਂ ਉਹਦੇ ਸ਼ੂਦਰ 'ਚ ਹੀ ਆਉਂਦੀਆਂ ਸੀ। ਈਵਨ ਜਿਹੜੇ ਜੱਟ ਹੈਗੇ ਆ ਉਹਨਾਂ ਨੂੰ ਵੀ ਸ਼ੂਦਰ 'ਚ ਗਿਣਿਆ ਜਾਂਦਾ ਸੀ, ਚੰਡਾਲ ਤੱਕ ਵੀ ਲਿਖ ਦਿੰਦੇ ਸੀਗੇ। ਤੇ ਬਾਕੀ ਹੋਰ ਗੁੱਜਰ, ਜਾਟ, ਯਾਦਵ, ਉਹ ਜਿੰਨੇ ਵੀ ਕੰਬੋਜ, ਜਿੰਨੇ ਵੀ ਫਾਰਮਿੰਗ ਕਮਿਊਨਿਟੀਜ਼, ਉਹ ਸ਼ੂਦਰ 'ਚ ਸੀਗੇ। ਤੇ ਜਿਹੜੇ ਦਲਿਤ ਕਮਿਊਨਿਟੀਆਂ ਨੇ, ਉਹਨਾਂ ਨੂੰ ਇਹ ਅਨਟਚੇਬਲ ਸਮਝਦੇ ਸੀ, ਅਛੂਤ, ਕਿ ਉਹਨਾਂ ਤੋਂ ਉਹ ਤਾਂ ਪਿੰਡ ਤੋਂ ਹੀ ਬਾਹਰ ਰਹਿਣਗੇ, ਉਹਨਾਂ ਦੇ ਤਾਂ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਹੁਣ ਇਹਦੇ 'ਚ ਸਨਮਾਨ ਕਿੱਥੇ ਹੈ? ਠੀਕ ਹੈ ਕਿ ਮਤਲਬ ਇੱਕ ਡਿਫਰੈਂਸਿਸ ਹੈਗੇ ਆ, ਮਤਲਬ ਜੀ ਕੋਈ ਸੈਂਟਰਲ ਏਸ਼ੀਆ ਤੋਂ ਆਇਆ, ਕੋਈ ਕਿੱਥੋਂ ਆਇਆ, ਕੋਈ ਕਿੱਥੋਂ ਆਇਆ। ਠੀਕ ਹੈ, ਕਿਸੇ ਜੀ ਦੀ ਜਿਹੜਾ ਚੀਨੀ ਜਿਹੜੇ ਰੇਸਿਸ ਹੈਗੇ, ਚੰਗੇਜ਼, ਜਿਹਨੂੰ ਆਪਾਂ ਮੰਗੋਲਾਈਟ ਫੀਚਰ ਕਹਿੰਦੇ ਆ। ਜੀ ਜੀ ਠੀਕ ਹੈ, ਉਹ ਹੈਗੇ ਆ, ਅੱਡ ਹੈਗੇ ਆ, ਪਰ ਉਹਨਾਂ ਨੂੰ ਇਕੁਅਲ ਕਿੱਥੇ ਮੰਨਦੇ ਨੇ? ਮੈਨੂੰ ਹੂੰ ਦੱਸੋ। ਮੈਨੂੰ ਇਕੁਅਲ ਕੀ, ਇਹ ਜਿਹੜਾ ਬ੍ਰਾਹਮਣਿਕਲ ਸਿਸਟਮ ਹੈ, ਉਹ ਤਾਂ ਵਰਣ ਵਿਵਸਥਾ ਹੈਗੀ ਆ, ਜਿਹਦੇ ਜੀ 'ਚ ਜਿਹਦੇ 'ਚ ਇਹ ਕਹਿੰਦੇ ਨੇ ਕਿ ਜਿਹੜਾ ਸਭ ਤੋਂ ਉੱਪਰ ਹੈ ਉਹ ਬ੍ਰਾਹਮਣ ਹੈ, ਫਿਰ ਛਤਰੀय ਹੈਗਾ, ਫਿਰ ਵੈਸ਼ਯ ਹੈ, ਫਿਰ ਸ਼ੂਦਰ ਹੈ, ਸਭ ਤੋਂ ਆਖਰ 'ਚ ਇਹ ਅਛੂਤ ਨੂੰ ਲੈ ਕੇ ਰੱਖਦੇ ਨੇ, ਅਨਟਚੇਬਲਸ ਨੂੰ। ਇਹਦੇ ਜੀ 'ਚ ਤਾਂ ਪੂਰੀ ਹਾਇਰਾਰਕੀ ਹੈ, ਕੌਣ ਉੱਪਰ ਹੈ, ਕੋਈ ਥੱਲੇ ਹੈ, ਊਚ ਨੀਚ ਦੀ ਗੱਲ ਹੈ। ਇੱਥੇ ਜੀ ਡਾਇਵਰਸਿਟੀ ਤੇ ਦੱਸੋ ਮੈਨੂੰ ਕਿੱਥੇ ਸਨਮਾਨ ਹੋ ਰਿਹਾ ਗਾ? ਤਾਂ ਇਹ ਮੈਂ ਥਿਓਲੋਜੀਕਲੀ ਗੱਲ ਕਰ ਰਿਹਾ ਗਾ। ਇਹ ਸਾਰੀ ਡਿਬੇਟ ਤੇ ਕੁਐਸਚਨ ਮਾਰਕ ਕੌਣ ਖੜੇ ਕਰਦੇ ਨੇ? ਇਹ ਹੁਣ ਮੈਂ ਇਸ ਨੈਕਸਟ ਗੱਲ ਤੋਂ ਆਉਂਦਾ ਗਾ, ਜਿਹੜਾ ਬ੍ਰਾਹਮਣਿਕਲ ਜਿਹੜਾ ਇਹ ਫਰੇਮਵਰਕ ਸੀਗਾ, ਜਿਹੜੀ ਇਹ ਥਿਓਲੋਜੀ ਸੀਗੀ, ਮਨੂ ਸਮ੍ਰਿਤੀ ਕਹਿ ਲਓ, ਜਾਂ ਫਿਰ ਹੋਰ ਇਹਨਾਂ ਦੇ ਜਿਹੜੇ ਧਰਮ ਗ੍ਰੰਥ ਹੈਗੇ ਆ, ਜਿਹੜੀ ਜਿਨ੍ਹਾਂ ਤੇ ਕੁਐਸਚਨ ਖੜੇ ਹੋਣੇ ਸ਼ੁਰੂ ਹੋਏ। ਸਭ ਤੋਂ ਪਹਿਲਾਂ ਬੋਧਾਂ ਨੇ ਸ਼ੁਰੂ ਕੀਤੇ, ਫਿਰ ਜੈਨਾਂ ਨੇ ਸ਼ੁਰੂ ਕੀਤੇ, ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਸੂਫੀ ਸੰਤ ਸੀ ਉਹਨਾਂ ਨੇ ਕੀਤੇ, ਇਸਲਾਮ ਨੇ ਵੀ ਇੱਕ ਹੱਦ ਤੱਕ ਜਾ ਕੇ ਕੀਤਾ, ਤੇ ਸਿੱਖ, ਫਿਰ ਉਸ ਤੋਂ ਬਾਅਦ ਸਿੱਖੀਜ਼ਮ ਨੇ, ਬਾਬਾ ਨਾਨਕ ਨੇ, ਸਭ ਮਾਨਸ ਕੀ ਜਾਤ ਏਕ ਹੀ ਪਹਿਚਾਨੀਏ। ਮਤਲਬ ਜੀ ਹੁਣ ਮੈਂ ਮਤਲਬ ਇੱਥੋਂ ਤੱਕ ਦਾ ਜਿਹੜਾ ਸਫ਼ਰ ਪੂਰਾ ਕਰਾਂਗਾ। ਹੁਣ ਤੁਸੀਂ ਕਹੋਗੇ, ਮਤਲਬ ਮੈਂ ਇਹ ਕਹਿ ਸਕਦਾ ਹਾਂ ਕਿ ਹਿੰਦੂ ਧਰਮ ਤੋਂ ਜਿਹੜੇ ਧਰਮ ਨਿਕਲੇ, ਜੀ ਜਾਂ ਮਤਲਬ ਉਸ ਟਾਈਮ ਉਹ ਖਾਸ ਹਾਲਾਤਾਂ ਜਿਹੜੇ ਧਰਮ ਪੈਦਾ ਹੋਏ,
ਜਿੱਥੇ ਇੰਨੀ ਜ਼ਿਆਦਾ ਛੂਆ-ਛੂਤ ਸੀਗੀ, ਇੰਨੀ ਅਨਟਚੇਬਿਲਿਟੀ ਸੀ, ਇੰਨਾ ਭੇਦ ਸੀਗਾ, ਇੰਨਾ ਅਨਿਆਂ ਸੀਗਾ। ਉਹਦੇ ਚੋਂ ਜਿਹੜੇ ਆਪਾਂ ਕਹਿ ਲਈਏ ਕਿ ਜਿਨ੍ਹਾਂ ਨੇ ਧਰਮ ਗੁਰੂਆਂ ਨੇ ਕਹਿ ਲਓ, ਜਾਂ ਫਿਰ ਆਪਾਂ ਕਹਿ ਲਓ ਕਿ ਜਿਨ੍ਹਾਂ ਨੇ ਐਨਲਾਈਟਮੈਂਟ ਜਿਨ੍ਹਾਂ ਨੂੰ ਹਾਸਲ ਸੀਗੀ, ਉਹਨਾਂ ਨੇ ਜਿਹੜੇ ਅੱਡ ਤੋਂ ਧਰਮ ਗ੍ਰੰਥਾਂ ਦੀ ਰਚਨਾਵਾਂ ਵੀ ਹੈਗੀਆਂ ਉਹਦੇ 'ਚ, ਤੇ ਅੱਡ ਤੋਂ ਧਰਮ ਬਣਨ ਦੀ ਵੀ ਪ੍ਰਕਿਰਿਆ ਹੈਗੀ ਆ। ਉਹਦੇ ਤੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ, ਉੱਥੇ ਪਤਾ ਚੱਲਦਾ ਗਾ ਕਿ ਉਹ ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰ ਰਹੇ ਨੇ, ਉਹ ਇਕੁਐਲਿਟੀ ਨੂੰ ਸੈਲੀਬ੍ਰੇਟ ਕਰ ਰਹੇ ਨੇ। ਇਗੈਲਿਟੇਰੀਅਨ ਮਤਲਬ ਬੇਸਿਕਲੀ ਕਿਆ ਹੈ, ਕੀ ਹੈ ਇਸ ਸਾਰੇ ਗੱਲ 'ਚ? ਸਾਰੇ ਗੱਲ 'ਚ ਇਹ ਹੈਗੀ ਆ ਕਿ ਸਾਰੇ ਦੇਖੋ, ਸਾਰੇ ਸਾਰਿਆਂ 'ਚ ਡਾਇਵਰਸਿਟੀ ਹੈਗੀ ਆ, ਪਰ ਅਸੀਂ ਫਿਰ ਵੀ ਇੱਕ ਹਾਂ ਤੇ ਸਾਰਿਆਂ ਨੂੰ ਇੱਕੋ ਮੰਨਦੇ ਹਾਂ। ਜੀ ਇਸ ਸਾਰੇ ਦੀ ਥਿਓਲੋਜੀਕਲੀ ਮਤਲਬ ਧਰਮ ਸ਼ਾਸਤਰਾਂ 'ਚ ਤੁਸੀਂ ਟੋਰਚ ਲੈ ਕੇ ਲੱਭਣ ਲੱਗ ਜਾਓ, ਤੁਹਾਨੂੰ ਪਤਾ ਲੱਗ ਜੂਗਾ ਕਿ ਇਹ ਜੀ ਗਲਤਾਂ ਕੌਣ ਕਰਦੇ ਨੇ। ਫਿਰ ਇਹ ਮਤਲਬ ਦੇਖੋ, ਜਿਹੜੇ ਮਤਲਬ ਇਹ ਹੈ ਕਿ ਇਹ ਤਾਂ ਧੱਕੇ ਨਾਲ ਮਨਵਾਉਣ ਵਾਲੀ ਗੱਲ ਹੈ, ਕਿਉਂਕਿ ਸੰਖਿਆ ਜ਼ਿਆਦੇ ਮੈਜੋਰਿਟੀ 'ਚ ਹੈਗੇ ਆ, ਸੱਤਾ 'ਚ ਹੈਗੇ ਆ, ਉਹ ਕੋਈ ਵੀ ਗੱਲ ਮਨਵਾ ਸਕਦੇ ਨੇ ਥੱਪੜ ਮਾਰ ਕੇ। ਪਰ ਜੀ ਪਰ ਠੀਕ ਹੈ, ਤੇ ਅੱਜ ਦੇ ਟਾਈਮ ਏਦਾਂ ਦਾ ਹੈਗਾ ਕਿ ਆਪਾਂ ਬਹਿ ਕੇ ਧਰਮ ਤੇ ਚਰਚਾ ਨਹੀਂ ਕਰ ਸਕਦੇ, ਜੀ ਥਿਓਲੋਜੀਕਲੀ ਆਪਾਂ ਉਹਨਾਂ ਨੂੰ ਕੁਐਸਚਨ ਨਹੀਂ ਕਰ ਸਕਦੇ। ਠੀਕ ਜੀ ਹੈ, ਇਹ ਮਾਮਲਾ ਗਾ ਜੀ। ਦੱਸੋ, ਮੈਂ ਤਾਂ ਇਹ ਕਹਿੰਦਾ ਹਾਂ ਕਿ ਸਾਰੇ ਜਿਹੜੇ ਧਰਮਾਂ ਤੇ ਚਰਚਾ ਹੋਣੀ ਚਾਹੀਦੀ, ਸਾਰੇ ਧਰਮਾਂ ਵਾਲੇ ਆਪਣੇ ਧਰਮ ਗ੍ਰੰਥ ਲੈ ਕੇ ਆਣ, ਬਹਿ ਜਾਣ, ਜੀ ਕਰੋ ਚਰਚਾ, ਫਿਰ ਪਤਾ ਜੀ ਲੱਗ ਜੀ ਜੂਗਾ ਕਿ ਕਿਹੜਾ ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਦਾ ਗਾ, ਕਿਹੜਾ ਯੂਨਿਟੀ ਨੂੰ ਕਿਹੜਾ ਵੱਧ ਇਕੁਐਲਿਟੀ ਨੂੰ ਸੈਲੀਬ੍ਰੇਟ ਕਰਦਾ ਗਾ। ਸਾਰਾ ਦੁੱਧ ਦਾ ਦੁੱਧ ਪਾਣੀ ਹੋ ਜੂਗਾ, ਪਾਣੀ ਦਾ ਜੀ ਪਾਣੀ। ਇੱਥੇ ਤਾਂ ਗੱਲ ਤਾਂ ਏਦਾਂ ਦੀ ਹੈਗੀ ਆ, ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਸਾਰਿਆਂ ਦਾ ਸਨਮਾਨ ਕਰਦੇ ਆ, ਇੰਨੀ ਡਾਇਵਰਸਿਟੀ ਦੇ ਬਾਵਜੂਦ ਸਾਰਾ ਮਾਮਲਾ ਇਹ ਕਹਿੰਦੇ ਹੋ, ਪਰ ਤੁਸੀਂ ਮਾਈਨੋਰਟੀਜ਼ ਨਾਲ ਕੀ ਕਰਦੇ ਹੋ ਦੱਸੋ? ਕਾਵੜ ਜੀ ਯਾਤਰਾ ਨਿਕਲ ਰਹੀ ਸੀ, ਮੈਂ ਹੁਣ ਮੈਂ ਧਰਮ ਸ਼ਾਸਤਰਾਂ ਤੋਂ ਹਟ ਕੇ ਪ੍ਰੈਕਟੀਕਲ ਜੀਵਨ ਦੀ ਗੱਲ ਕਰ ਰਿਹਾ ਹਾਂ। ਮੈਂ ਜੀ ਕਾਵੜ ਯਾਤਰਾ ਨਿਕਲ ਰਹੀ ਸੀ, ਤੁਸੀਂ ਕੀ ਕਿਹਾ ਕਿ ਨੇਮ ਪਲੇਟ ਲਾਓ। ਜੀ ਨੇਮ ਪਲੇਟ ਤੁਸੀਂ ਕਿਉਂ ਲਵਾ ਰਹੇ ਸੀ ਦੱਸੋ? QR ਕੋਡ ਕਿਉਂ ਲਵਾਏ? ਜੀ ਤਾਂ ਕਿ ਪਛਾਣ ਹੋ ਸਕੇ ਕਿ ਇਹ ਮੁਸਲਮਾਨ ਦੀ ਰੇਹੜੀ ਹੈ, ਉਦੋਂ ਇਹ ਵੀ ਸਿੱਖ ਦੀ ਭੇਟਾਂ ਰੇਹੜੀ ਨਿਕਲ ਹੈ। ਰਹੀ ਸੀ। ਤੁਹਾਡੇ ਜੀ ਤੁਸੀਂ ਉਹਨਾਂ ਦਾ, ਮੈਂ ਇਹ ਬਹੁਤ ਉਹ ਕਹਿ ਰਿਹਾ ਗਾ ਕਿ ਇਹਦੇ 'ਚ ਦੱਸੋ ਮੈਨੂੰ ਕਿ ਕਿੱਥੇ ਜਿਹੜੀ ਇਹ ਮੋਹਨ ਭਾਗਵਤ ਗੱਲ ਕਹਿ ਰਹੇ, ਉਹਦੀ ਪ੍ਰੈਕਟੀਕਲ ਲਾਈਫ 'ਚ ਕਿੱਥੇ ਐਪਲੀਕੇਬਲ ਹੈ, ਇਹ ਦੱਸੋ ਮੈਨੂੰ। ਜੀ ਜੀ ਤਾਂ ਇਹ ਉਹ ਸਾਰੇ ਕਾਵੜ ਯਾਤਰਾ ਦੌਰਾਨ ਜਿਹੜੇ ਉਹ ਸਿੱਖ ਦੀ ਆਪਾਂ ਕਹਿ ਲਈਏ ਕਿ ਉਹ ਵੀਡੀਓ ਵਾਇਰਲ ਹੋਈ। ਇੱਕ ਕਮੇਰਾ ਸਿੱਖ ਸੀਗਾ, ਕਾਮਿਆ ਸਿੱਖ ਜਿਹਨੂੰ ਆਪਾਂ ਕਹਿੰਦੇ ਆ, ਜੀ ਮਜ਼ਦੂਰ ਸਿੱਖ, ਇੱਕ ਜੀ ਜੀ ਮੁਸਲਮਾਨ ਦੀ ਰੇਹੜੀ ਤੇ ਕੰਮ ਕਰ ਰਿਹਾ ਸੀਗਾ। ਉਹਨੇ ਜਿਹੜਾ ਜਵਾਬ ਦਿੱਤਾ ਜੀ ਕਾਵੜੀਆਂ ਨੂੰ, ਉਹ ਯਾਦ ਕਰਿਓ ਜੇ। ਜੀ ਬਸ ਉਹ ਜਵਾਬ ਹੈ। ਦੇਖੋ ਕਿੰਨੀ ਖੂਬਸੂਰਤੀ ਦੀ ਗੱਲ ਹੈ। ਖੂਬਸੂਰਤੀ ਤਾਂ ਮਾਈਨੋਰਿਟੀ ਇੱਥੇ ਦੀਆਂ ਹੈਗੀਆਂ, ਉਹਨਾਂ ਨੇ ਬਚਾ ਰੱਖਿਆ ਗਾ ਇਸ ਸਾਰੀ ਨੀਂਵ ਨੂੰ। ਮੈਜੋਰਿਟੀ ਤਾਂ ਹਰ ਕੋਸ਼ਿਸ਼ ਕਰਦੀ ਹੈ ਮਾਈਨੋਰਿਟੀ ਨੂੰ ਦੱਬਣ ਦੀ, ਇਹ ਤਾਂ ਆਪਾਂ ਦੇਖ ਹੀ ਰਹੇ ਹਾਂ। ਜੀ ਹੈਂ, ਜੀ ਇਹ ਤਾਂ ਨਜ਼ਰ ਹੀ ਆਉਂਦਾ। ਓਨਰ ਮੁਸਲਮਾਨ ਤੇ ਉਹਦੇ ਤੇ ਜਿਹੜਾ ਮਜ਼ਦੂਰ ਉਹ ਸਿੱਖ, ਤੇ ਦੋਵਾਂ ਨੇ ਖੜੇ ਤੇ ਆਪਣੇ ਓਨਰ ਵਾਸਤੇ, ਆਪਣੇ ਮਾਲਕ ਵਾਸਤੇ, ਠੀਕ ਹੈ, ਉਹ ਸਿੱਖ ਨੇ ਜਿਹੜੀ ਗੱਲ ਕਹੀ, ਮੂੰਹ ਜੀ ਬੰਦ ਕਰਾਤਾ ਸੀਗਾ ਉਹਨਾਂ ਹਿੰਦੂਆਂ ਦਾ, ਜਿਹੜੇ ਉੱਥੇ ਦੰਗਾ ਕਰਨ ਆਏ ਸੀ, ਉਹ ਰੈਡੀ ਨੂੰ ਤੋੜਨ ਆਏ ਸੀਗੇ। ਜੀ ਜੀ ਤੁਹਾਨੂੰ ਮੈਂ ਤਾਂ ਦੇ ਐਗਜ਼ਾਮਪਲ, ਉੱਤਰਾਖੰਡ 'ਚ ਤੁਸੀਂ ਯਾਦ ਕਰੋ ਉਸ ਸਿੱਖ ਇੰਸਪੈਕਟਰ ਨੂੰ, ਜਿਸਨੇ ਉਸ ਮੁਸਲਮਾਨ ਮੁੰਡੇ ਦੀ ਜਾਨ ਬਚਾਈ ਸੀ। ਜੀ ਸਾਰੇ ਉੱਥੇ ਹਿੰਦੂਤਵਾ ਦੀ ਭੀੜ ਉਹਦੀ ਮੋਬ ਲਿੰਚਿੰਗ ਕਰਨ ਵਾਸਤੇ ਆ ਗਈ ਸੀ। ਉਸ ਸਿੱਖ ਨੇ ਐ ਚੱਪੀ ਭਰ ਕੇ ਉਸ ਮੁਸਲਮਾਨ ਮੁੰਡੇ ਦੀ ਜਾਨ ਬਚਾਈ ਸੀ। ਜੀ ਜੀ ਤਾਂ ਮੇਰੀ ਇੱਥੇ ਤਾਂ ਮੋਬ ਲਿੰਚਿੰਗ ਹੋ ਰਹੀਆਂ ਨੇ ਧਰਮ ਦੇਖ ਕੇ। ਕੌਣ ਜੀ ਕੀ ਖਾਂਦਾ ਗਾ, ਕਿਸ ਦੇ ਫਰਿੱਜ 'ਚ ਕੀ ਧਰਿਆ ਹੋਇਆ ਗਾ, ਕਿਹੜਾ ਮਾਸ ਧਰਿਆ, ਇਹ ਜਾ ਕੇ ਤਾਂ ਮੋਬ ਲਿੰਚ ਕਰ ਦਿੰਦੇ ਨੇ, ਅਖਲਾਕ ਦੀ ਮੌਤ ਹੋ ਗਈ। ਜੀ ਜੀ ਤਾਂ ਮਤਲਬ ਇਹ ਪ੍ਰੈਕਟੀਕਲ ਲਾਈਫ 'ਚ ਵੀ ਤੁਸੀਂ ਦੇਖ ਲਓ ਕਿ ਕਿੱਥੇ ਇਹ ਇੱਕ ਦੂਜੇ ਨੂੰ ਬਰਾਬਰ ਮੰਨਦੇ ਨੇ, ਸਪੇਸ ਦਿੰਦੇ ਨੇ, ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਦੇ ਨੇ। ਦੱਸੋ ਕਿੱਥੇ ਹੈਗਾ? ਫਿਰ ਇਹ ਤਾਂ ਚਲੋ ਠੀਕ ਹੈ ਕਿ ਇਹਨਾਂ ਦਾ ਆਪਾਂ ਕਹਿ ਲਈਏ ਕਿ ਸੂਤ ਆਇਆ ਹੋਇਆ ਗਾ, ਸੱਤਾ ਇਹਨਾਂ ਦੇ ਕੋਲ ਹੈਗੀ ਆ, ਤੇ ਜਿਹੜੀ ਮੈਜੋਰਿਟੀ ਹੈ, ਜਿਨ੍ਹਾਂ ਦੀ ਗਿਣਤੀ ਵੱਧ ਹੈਗੀ ਆ, ਉਹਨਾਂ ਦੇ ਇਹਨਾਂ ਨੇ ਦਿਮਾਗ ਕੱਢੇ ਹੋਏ ਆ, ਨੋ ਡਾਊਟ। ਜੇ ਆਪਾਂ ਗੱਲ ਕਰਨੀ ਹੋਵੇ ਕਿ ਹਿੰਦੂ ਧਰਮ 'ਚ ਇਸ ਕਿਸਮ ਦੇ ਫਿਲੋਸਫਰ ਰਹੇ ਹਨ, ਇਸ ਕਿਸਮ ਦੇ ਵਿਦਵਾਨ ਰਹੇ ਹਨ, ਇਸ ਕਿਸਮ ਦੀ ਫਿਲੋਸਫੀ ਵੀ ਰਹੀ ਹੈ ਜਿਹੜੀ ਕਿ ਇਕੁਐਲਿਟੀ ਨੂੰ, ਡਾਇਵਰਸਿਟੀ ਨੂੰ ਸੈਲੀਬ੍ਰੇਟ ਕਰਦੀ ਰਹੀ ਹੈ। ਪਰ ਇਹ RSS ਦੇ ਹਿੰਦੂ ਧਰਮ ਤੋਂ ਬਿਲਕੁਲ ਅੱਡ ਹੈ। ਮੈਂ ਹਿੰਦੂ ਧਰਮ ਨੂੰ ਦੋ ਤਰੀਕੇ ਨਾਲ ਦੇਖਣਾ ਚਾਹਾਂਗਾ। ਇੱਕ ਉਹ ਹਿੰਦੂ ਧਰਮ ਜਿਹੜਾ ਅਸਲ ਹੈ, ਦੂਜਾ ਜਿਹੜਾ RSS ਮੋਹਨ ਭਾਗਵਤ ਹੋਰੀ ਪ੍ਰਚਾਰਨਾ ਚਾਹੁੰਦੇ ਨੇ। ਦੋਵਾਂ 'ਚ ਅੰਤਰ ਹੈ। ਜੇ ਮੈਨੂੰ ਕੋਈ ਕਵੇ
ਕਿ ਇਹ ਦੇਖੋ ਜਿਹੜਾ ਅਸਲ ਹਿੰਦੂ ਧਰਮ ਹੈ ਇਹ ਉਹਦਾ ਫੋਲਡ ਹੈ। ਮੈਂ ਉਸ ਦੇ ਜਾ ਕੇ ਭੰਡਾਰੇ 'ਚ ਲੰਗਰ ਵੀ ਛਕਾਂਗਾ, ਉਹਦੇ ਭੰਡਾਰੇ 'ਚ ਪੂੜੀਆਂ ਵੀ ਖਾਵਾਂਗਾ, ਪ੍ਰਸ਼ਾਦ ਵੀ ਖਾਵਾਂਗਾ, ਮੱਥਾ ਵੀ ਟੇਕਾਂਗਾ। ਪਰ ਜੇ ਤੁਸੀਂ ਕਹੋ ਕਿ ਇਹ RSS ਵਾਲਿਆਂ ਦਾ ਹਿੰਦੂ ਧਰਮ ਦਾ ਉਹ ਹੈ ਕੈਂਪ ਹੈ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਉੱਥੇ ਜੀ ਦੂਜੇ ਬੰਦਿਆਂ ਜਿਹੜੀ ਮਾਈਨੋਰਿਟੀਜ਼ ਹੈਗੇ ਉਹਨਾਂ ਨਾਲ ਨਫ਼ਰਤ ਕਰਾਉਣਾ ਸਿਖਾਇਆ ਜਾਂਦਾ। ਉੱਥੇ ਧਰਮ ਪਰਿਵਰਤਨ ਦੀ ਗੱਲ ਆਉਂਦੀ ਹੈ, ਧਰਮ ਪਰਿਵਰਤਨ ਕਰਾਇਆ ਜਾਂਦਾ ਗਾ ਲੋਕਾਂ ਨੂੰ ਮਜਬੂਰ ਕਰਕੇ। ਉੱਥੇ ਮੈਂ ਨਹੀਂ ਜਾਵਾਂਗਾ। ਜੀ ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਮੁਹਾਲੀ ਦੇ ਇੰਡਸਟਰੀਅਲ ਏਰੀਆ 'ਚ ਇੱਕ ਬਲਾਸਟ ਹੋਇਆ। 1 ਕਿਲੋਮੀਟਰ ਦੂਰ ਤੱਕ ਕਹਿੰਦੇ ਸਿਲੰਡਰ ਦੇ ਟੁਕੜੇ ਜਾ ਖਿਲ ਰਹੇ ਨੇ ਤੇ ਮੌਤਾਂ ਵੀ ਹੋਈਆਂ। ਹਾਂਜੀ, ਮੁਹਾਲੀ ਦੇ ਵਿੱਚ ਅੱਜ ਇਹ ਹਾਦਸਾ ਵਾਪਰਿਆ ਗਾ ਤੇ ਇਹਦੇ 'ਚ ਦੇਖੋ ਵੱਡੇ ਨੁਕਸਾਨ ਹੋਏ ਨੇ। 2 ਲੋਕਾਂ ਦੀ ਡੈਥ ਹੋ ਚੁੱਕੀ ਹੈ, 3 ਲੋਕ ਗੰਭੀਰ ਤੌਰ ਤੇ ਘਾਇਲ ਹਨ। ਫੈਕਟਰੀ ਦੀ ਛੱਤ ਉੱਡ ਚੁੱਕੀ ਹੈ ਤੇ ਇਹ ਜਿਹੜੇ ਸਿਲੰਡਰ ਦੇ ਜਿਹੜੇ ਟੁਕੜੇ ਹੈਗੇ ਆ ਉਹ ਕਿਲੋਮੀਟਰ ਤੱਕ ਵਿਖਰੇ ਹੋਏ ਨੇ ਤੇ ਫਿਲਹਾਲ ਜਿਹੜੀ ਬਲਾਸਟ ਦੀ ਜਿਹੜੀ ਸਪਸ਼ਟ ਵਜ੍ਹਾ ਹੈ ਉਹ ਨਹੀਂ ਪਤਾ ਲੱਗ ਪਾਈ ਹੈ ਕਿ ਕੀ ਇਹਦੀ ਹੈਗਾ ਸਪਸ਼ਟ ਵਜ੍ਹਾ ਜਿਹੜੀ ਕਾਰਨ ਨੇ ਉਹ ਕੀ ਨੇ। ਭਗਵੰਤ ਮਾਨ ਹੋਣਾ ਨੇ ਸ਼ੌਕ ਜਤਾਇਆ ਹੈਗਾ ਤੇ ਉੱਥੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ। SSP ਜਿਹੜੇ ਹੈਗੇ ਮੁਹਾਲੀ ਦੇ ਉਹ ਵੀ ਮੌਕੇ ਤੇ ਹੀ ਪਹੁੰਚੇ ਹੋਏ ਨੇ। ਇਹ ਇਹਦੇ 'ਚ ਹਜੇ ਤੱਕ ਲੇਟੈਸਟ ਅਪਡੇਟ ਹੈ। ਜੀ ਇਸੇ ਦੇ ਨਾਲ ਬ੍ਰੇਕਿੰਗ ਨਿਊਜ਼ ਸਰੋਤਿਆਂ ਨੂੰ ਦੱਸ ਦਈਏ ਕਿ ਟਰੰਪ ਦੇ ਵੱਲੋਂ ਗੁੱਸੇ ਦੇ ਵਿੱਚ ਹੋਰ ਪ੍ਰਚੰਡ ਵਾਧਾ ਹੁੰਦਿਆਂ ਆ 25% ਦਾ ਹੋਰ ਵਾਧਾ ਟੈਰਿਫ 'ਚ ਕਰ ਦਿੱਤਾ ਗਿਆ ਹੈ। ਪਹਿਲਾਂ 25% ਲਾਇਆ ਸੀ, ਹੁਣ ਜਿਹੜੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਰਸ਼ੀਆ ਤੋਂ ਤੇਲ ਖਰੀਦਣ ਦੀ, ਉਸ ਦੇ ਬਾਅਦ 25% ਟੈਰਿਫ ਦਾ ਹੋਰ ਵਾਧਾ ਕਰ ਦਿੱਤਾ। ਇੱਥੇ ਕੁਝ ਕਹੋਗੇ ਜੀ? ਬਾਈ ਜੀ ਇਹਦੇ 'ਚ ਤਾਂ ਉਹੀ ਰਾਹੁਲ ਗਾਂਧੀ ਵਾਲੀ ਗੱਲ ਹੈ। ਮੇਰੇ ਤਾਂ ਮੂੰਹ 'ਚ ਤਾਂ ਕਿ ਅਡਾਨੀ ਹੋਣਾ ਦੇ ਕਰਪਸ਼ਨ ਦੇ ਕੇਸ ਦੀ ਜਾਂਚ ਚੱਲ ਰਹੀ ਹੈ ਤੇ ਮੋਦੀ ਹੋਣਾ ਦੇ ਦੋਸਤ ਅਡਾਨੀ ਸਾਹਿਬ ਨੂੰ ਬਚਾਉਣ ਵਾਸਤੇ ਉਹਨਾਂ ਨੇ ਟਰੰਪ ਹੋਣਾ ਦੇ ਪੈਰ ਫੜੇ ਹੋਏ ਨੇ। ਜੀ ਹਾਂ ਉਹੀ ਹਾਲਤ ਹੈ ਜੀ। ਜੀ ਸੋ ਇੱਕ ਕਹਿੰਦੇ ਵੀ ਬਦਮਾਸ਼ ਘੁੰਮ ਰਿਹਾ ਹੈ ਹਥਿਆਰ ਲੈ ਕੇ ਹੱਥ ਦੇ ਵਿੱਚ ਤੇ ਜਿੱਥੇ ਦੇਖਦਾ ਕੁੱਤੇ ਨੂੰ ਗੋਲੀ ਮਾਰ ਦਿੰਦਾ। ਇਹ ਕਿੱਥੇ ਦੀ ਘਟਨਾ ਹੈ? ਇਹ ਰਾਜਸਥਾਨ ਘਟਨਾ ਹੈ ਜੀ। ਰਾਜਸਥਾਨ 'ਚ ਦੇਖੋ ਲੋਕਾਂ ਦੀ ਫਰਸਟ੍ਰੇਸ਼ਨ ਦੇਖੋ। ਝੁੰਝੁਨੂ ਸ਼ਹਿਰ ਹੈ, ਹਥਿਆਰ ਲੈ ਕੇ ਆਪਣਾ ਰਿਵਾਲਵਰ ਲੈ ਕੇ ਘੁੰਮ ਰਿਹਾ ਗਾ ਇੱਕ ਬਦਮਾਸ਼। ਉਹਨੇ 25 ਕੁੱਤਿਆਂ ਦੀ ਮੌਤਾਂ ਹਜੇ ਤੱਕ ਹੋ ਚੁੱਕੀਆਂ ਨੇ। 25 ਕੁੱਤਿਆਂ ਨੂੰ ਮਾਰ ਦਿੱਤਾ ਉਸ ਮੁੰਡੇ ਨੇ। ਉਹਦੀ CCTV ਫੁਟੇਜ ਵਾਇਰਲ ਹੋ ਰਹੀ ਹੈ, ਉਹਨੂੰ ਫੜਨ ਦਾ ਯਤਨ ਹੋ ਰਿਹਾ ਗਾ। ਦੇਖੋ ਕਿੰਨੀ ਕਰੂਰਤਾ ਦੀ ਘਟਨਾ ਹੈਗੀ ਆ। ਜਿਹੜੇ ਆਮ ਜਿਹੜੇ ਜਾਨਵਰ ਨੇ ਵਿਚਾਰੇ, ਜਦ ਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਕੁੱਤੇ ਨੇ ਜਿਹੜੇ ਕਿ ਖਾਸ ਕਰ ਆਪਣੇ ਘਰਾਂ ਦੇ ਬਾਹਰ ਗਲੀਆਂ 'ਚ ਹੁੰਦੇ ਨੇ, ਜਦੋਂ ਕੋਈ ਚੋਰ ਵੜਦਾ ਗਾ ਰਾਤ ਨੂੰ ਉਹ ਵਿਚਾਰੇ ਭੌਂਕਦੇ ਨੇ। ਉਹ ਪਛਾਣਦੇ ਨੇ ਕਿ ਇਸ ਨਗਰੀ ਦੇ ਵਾਸੀ ਕੌਣ ਹਨ ਤੇ ਬਾਹਰ ਤੋਂ ਕੌਣ ਆਏ ਹਨ। ਠੀਕ ਹੈ, ਇੰਨੇ ਸੈਂਸਿਟਿਵ ਜਾਨਵਰ ਹੁੰਦੇ ਨੇ। ਬਹੁਤ ਘੱਟ ਜਿਹੜਾ ਤੁਹਾਡੇ ਘਰਾਂ 'ਚ ਬਚਿਆ ਖੁਚਿਆ ਕੋਈ ਇੱਕ ਅੱਧੀ ਰੋਟੀ ਬਚ ਗਈ, ਕਿਸੇ ਦਾ ਕੋਈ ਬਚਿਆ ਖੁਚਿਆ ਝੂਠਾ ਜਿਹੜਾ ਭੋਜਨ ਹੈ ਉਹ ਆਪਾਂ ਉਹਨਾਂ ਅੱਗੇ ਸਿੱਟਦੇ ਹਾਂ, ਉਹਦੇ 'ਚ ਉਹ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਨੂੰ ਮਾਰੀ ਜਾ ਰਹੇ ਨੇ। ਇਹ ਦੇਖੋ ਇਸ ਜਿਹੜੀ ਫਰਸਟ੍ਰੇਸ਼ਨ ਹੈ ਇਸ ਸੁਸਾਇਟੀ ਦੀ, ਉਹ ਹੁਣ ਨਿਕਲ ਕੇ ਬਾਹਰ ਆ ਰਹੀ ਹੈ। ਉਹ ਕਦੇ ਜਾਨਵਰਾਂ ਤੇ ਕਰੂਰਤਾ ਤੋਂ ਬਾਹਰ ਆ ਰਹੀ ਹੈ, ਕਦੇ ਔਰਤਾਂ ਤੇ ਕਰੂਰਤਾ ਤੋਂ ਬਾਹਰ ਆ ਰਹੀ ਹੈ, ਕਦੇ ਜਿਹੜੇ ਘੱਟ ਗਿਣਤੀ ਦੇ ਲੋਕ ਹੈਗੇ ਉਹਨਾਂ ਤੇ ਨਾਲ ਕਰੂਰਤਾ ਕਰਨ ਤੋਂ ਬਾਹਰ ਆ ਰਹੀ ਹੈ। ਇਹ ਆਪਾਂ ਦੇਖ ਹੀ ਰਹੇ ਹਾਂ। ਫਲਾਈਟ ਦੀ ਉਹ ਘਟਨਾ ਯਾਦ ਕਰੋ, ਉੱਥੇ ਇੱਕ ਮੁਸਲਮਾਨ ਪੈਸੇਂਜਰ ਨੂੰ ਪੈਨਿਕ ਅਟੈਕ ਆਇਆ ਤੇ ਉਹਦੇ ਨਾਲ ਬੈਠੇ ਇੱਕ ਨਾਲ ਦੇ ਪੈਸੇਂਜਰ ਨੇ ਉਹਨੂੰ ਥੱਪੜ ਮਾਰਤਾ ਜਸਟ ਜੀ ਬਿਕੋਜ਼ ਆਫ ਹੀ ਵਾਜ਼ ਮੁਸਲਿਮ। ਤਾਂ ਇਹ ਜਿਹੜੀ ਫਰਸਟ੍ਰੇਸ਼ਨ ਹੈ ਸੋਸਾਇਟੀ ਉਹ ਆਪਾਂ ਨੂੰ ਦਿਖ ਰਹੀ ਹੈ। ਜੀ ਉਧਰ ਆਪ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਪੰਜਾਬ ਦੇ ਜਿਹੜੇ ਬੈਂਸ ਸਾਹਿਬ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ। ਹਾਂ, ਸ੍ਰੀ ਅਕਾਲ ਤਖਤ ਸਾਹਿਬ ਤੇ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ ਉਹਨਾਂ ਨੂੰ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਬੂਟ ਸਾਫ਼ ਕਰਨ ਦੀ। ਤੇ ਜਿਹੜੇ ਇਹ ਇਸ ਮਾਮਲੇ 'ਚ ਅਪਡੇਟ ਹੈ। ਅੱਜ ਉਹ ਗਏ ਸੀਗੇ ਤੇ ਉੱਥੇ ਜਥੇਦਾਰ ਕੁਲਦੀਪ ਸਿੰਘ ਗੜਗੜ ਹੋਣਾ ਨੇ ਸਜ਼ਾ ਸੁਣਾਉਂਦੇ ਕਿਹਾ ਕਿ ਦਰਬਾਰ ਸਾਹਿਬ ਦੇ ਗੁਰੂ ਕੇ ਮਹਿਲ ਤੱਕ ਉਹ ਪੈਦਲ ਜਾਣਗੇ, ਉੱਥੇ ਸਾਫ਼ ਸਫਾਈ ਕਰਨਗੇ। ਉਸ ਤੋਂ ਬਾਅਦ ਗੁਰਦੁਆਰਾ ਕੋਠਾ ਸਾਹਿਬ ਪਹੁੰਚ ਕੇ ਉਹ 100 ਮੀਟਰ ਉੱਤਰ ਜਾਣਗੇ, ਉੱਥੇ ਗੁਰਦੁਆਰੇ ਤੱਕ ਪੈਦਲ ਚੱਲ ਕੇ ਜਾਣਗੇ, ਰਸਤੇ 'ਚ ਸਾਫ਼ ਸਫਾਈ ਕਰਨਗੇ, ਬਾਅਦ 'ਚ ਗੁਰਦੁਆਰਾ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਪਹੁੰਚਣਗੇ, 100 ਮੀਟਰ ਉਤਰ ਜਾਣਗੇ ਤੇ ਉੱਥੇ ਸੜਕਾਂ ਨੂੰ ਸਹੀ ਕਰਾਉਣਗੇ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਸੀਸਗੰਜ ਸਾਹਿਬ ਗੁਰਦੁਆਰੇ ਦੋਵਾਂ 'ਚ ਜਾਣਾ ਹੋਊਗਾ। ਦੋਵੇਂ ਥਾਵਾਂ ਤੇ ਮੱਥਾ ਟੇਕਣਗੇ। 2 ਦਿਨ ਤੱਕ ਉੱਥੇ ਜੋੜਾ ਘਰ 'ਚ ਸੇਵਾ ਕਰਨਗੇ ਤੇ 1100 ਰੁਪਏ ਦਾ
ਆਪਾਂ ਕਹਿ ਲਈਏ ਕਿ ਕੜਾ ਪ੍ਰਸ਼ਾਦ ਅਰਦਾਸ ਕਰਾਉਣਗੇ, ਇਹ ਉਹਨਾਂ ਦੇ ਸਜ਼ਾ ਲਾਈ ਗਈ ਹੈਗੀ ਆ ਤੇ ਹੁਣ ਉਹਨੂੰ ਪਰਫੋਰਮ ਕਰਨਗੇ। ਦੇਖੋ ਵਿਵਾਦ ਆਪਾਂ ਨੂੰ ਪਤਾ ਹੈ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਸ਼ਹੀਦੀ ਦਿਵਸ ਨਾਲ ਜੁੜਿਆ ਹੋਇਆ ਗਾ ਤੇ ਹੁਣ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।